ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम 26 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹੈ ਅਰਸ਼ਦ ਨਾਈ ਤੇ ਫੌਜੀ ਕੱਟ। ਤੁਹਾਨੂੰ ਪਤਾ ਹੈ ਕਿ ਮੈਂ ਇਸ ਵੇਲੇ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ 'ਚ ਹੈ ਤੇ ਪਾਕਿਸਤਾਨ ਤਹਿਰੀਕ ਇਨਸਾਫ ਡੈਨਮਾਰਕ ਵਾਲਿਆਂ ਨੇ ਪਾਕਿਸਤਾਨ 'ਚ ਜਾਰੀ ਜ਼ੁਲਮ ਦੇ ਖਿਲਾਫ ਇੱਥੇ ਇੱਕ ਇhtਜਾਜ ਰੱਖਿਆ ਸੀ ਤੇ ਮੈਨੂੰ ਹੀ ਸੱਦਿਆ ਸੀ। ਕੱਲ੍ਹ ਮੈਂ ਉਸ ਇhtਜਾਜ 'ਚ ਸ਼ਿਰਕਤ ਕੀਤੀ ਤੇ ਉੱਥੇ ਜਾ ਕੇ ਮੈਂ ਵੀ ਹੈਰਾਨ ਰਹਿ ਗਿਆ ਵੀ ਐਡੀ ਵੱਡੀ ਤਾਦਾਦ 'ਚ ਪਾਕਿਸਤਾਨੀ ਆਏ। ਹਾਲਾਂਕਿ ਪਿਛਲੇ 1 ਸਾਲ ਤੋਂ ਚੌਧਰੀ ਨਿਜ਼ਾਮਦੀਨ ਨੇ ਲੋਕਾਂ ਦਾ ਤਰਾਹ ਕੱਢਿਆ ਵੀ ਜਿਹੜਾ ਇਮਰਾਨ ਖਾਨ ਦੇ ਮਜ਼ਾਰੇ 'ਚ ਗਿਆ ਉਹਦਾ ਨਾਂ ਲਿਸਟ 'ਚ ਪਾ ਦੇਣਾ ਤੇ ਪਾਕਿਸਤਾਨ ਆਓਗੇ ਤੇ ਕੱਪੇ ਜਾਓਗੇ। ਪਰ ਉੱਥੇ ਮੈਨੂੰ ਨਾ ਤਾਂ ਲੋਕਾਂ ਦੀਆਂ ਅੱਖਾਂ 'ਚ ਕੋਈ ਡਰ ਨਜ਼ਰ ਆਇਆ ਤੇ ਨਾ ਉਹਨਾਂ ਦੇ ਨਾਅਰਿਆਂ ਦੇ ਵਿੱਚ ਕੋਈ ਲਗਜ਼ਸ਼ ਨਜ਼ਰ ਆਈ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਵੀ ਸਾਡੀਆਂ ਬੀਬੀਆਂ ਭੈਣਾਂ ਬਹੁਤੀ ਤਾਦਾਦ ਚੱਪੜੀਆਂ ਸਨ, ਮਾਵਾਂ ਬੇਟੀਆਂ ਭੈਣਾਂ। ਬਹਰਹਾਲ ਇਸ ਇhtਜਾਜ ਤੋਂ ਵਿਹਲੇ ਹੋ ਕੇ ਪਾਕਿਸਤਾਨ ਤਹਿਰੀਕ ਇਨਸਾਫ ਡੈਨਮਾਰਕ ਦੇ ਪੈਂਚਾਂ ਦੇ ਨਾਲ ਮੈਂ ਵਾਲ ਕਟਾਉਣ ਇੱਕ ਨਾਈ ਦੀ ਦੁਕਾਨ ਵਾਲੇ ਪਾਸੇ ਤੁਰ ਪਿਆ। ਰਾਹ 'ਚ ਉਹਨਾਂ ਮੈਨੂੰ ਦੱਸਿਆ ਵੀ ਗਿੱਲ ਸਾਹਿਬ ਜਿਹੜੇ ਨਾਈ ਕੋਲ ਤੁਹਾਨੂੰ ਖੜਨ ਲੱਗੇ ਇਹਦਾ ਨਾਂ ਅਰਸ਼ਦ ਨਾਈ ਹੈ ਤੇ ਇਮਰਾਨ ਖਾਨ ਦਾ ਆਸ਼ਿਕ ਹੈ, ਜਿਆਲਾ ਹੈ, ਸਰਗਰਮ ਕਾਰਕੁਨ ਹੈ। ਖੈਰ ਇਸ ਗੱਲ ਦਾ ਤੇ ਮੈਨੂੰ ਚਾਨਣ ਉਸੇ ਵੇਲੇ ਹੋ ਗਿਆ ਕਿ ਜਦੋਂ ਉਹਦੀ ਦੁਕਾਨ 'ਤੇ ਅੱਪੜੇ ਤੇ ਜਿਵੇਂ ਉਹਨੇ ਮੈਨੂੰ ਜੱਫਾ ਮਾਰਿਆ ਤੇ ਵੈਲਕਮ ਕੀਤਾ ਉੱਥੋਂ ਮੈਨੂੰ ਸਮਝ ਆਈ ਵੀ ਭਾਈ ਇਹ ਤੇ ਪੀਰ ਭਾਈ ਹੈ। ਖੈਰ ਉਹਨੇ ਮੈਨੂੰ ਕੁਰਸੀ 'ਤੇ ਬਾਇਆ, ਚਾਦਰ ਸ਼ਾਦਰ ਲਾਈ ਤੇ ਵਾਲ ਕੱਟਣੇ ਸ਼ੁਰੂ ਕੀਤੇ ਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਅਰਸ਼ਦ ਜਿਹੜਾ ਮਖੌਲੀ ਵੀ ਬੜਾ, ਕਿਉਂਕਿ ਉਹਨੇ ਪਹਿਲਾਂ ਹੀ ਮਜ਼ਾਇਲ ਛੱਡਿਆ। ਉਹਨੇ ਉਹ ਜਿਹੜੀ ਇੱਕ ਬੈਗ ਜਿਹਾ ਪਾਇਆ ਸੀ ਮੋਢੇ ਨੂੰ ਤੇ ਲਮਕਣ ਡਿਆ ਸੀ ਨਾਲ, ਜਿਹਦੇ ਵਿੱਚ ਉਹਦੀ ਕੈਂਚੀ ਸੀ, ਉਸਤਰਾ ਸੀ, ਕੰਘਾ ਸੀ। ਉਹ ਮੈਨੂੰ ਵਿਖਾ ਕੇ ਆਂਦਾ ਵੀ ਆ ਵੇਖੋ ਸਿੱਧੂ ਮੂਸੇ ਵਾਲਾ ਜਾਂਦਾ ਹੋਇਆ ਇਹ ਮੈਨੂੰ ਦੇ ਗਿਆ। ਖੈਰ ਵਾਲ ਉਹਨੇ ਕੱਟਣੇ ਸ਼ੁਰੂ ਕੀਤੇ ਤੇ ਨਾਲ ਹੀ ਪਿੱਛੋਂ ਇੱਕ ਪੈਂਚ ਬੋਲਿਆ ਵੀ ਗਿੱਲ ਸਾਹਿਬ ਇਹਨੂੰ ਪੁੱਛੋ ਵੀ ਇਹ ਫੌਜੀ ਕੱਟ ਕਿਉਂ ਨਹੀਂ ਕਰਦਾ। ਉਹਨੇ ਅੱਗੋਂ ਕਿਹਾ ਜੀ ਮੈਂ ਕਰਦਾ ਕਿਉਂ ਨਹੀਂ ਕਰਦਾ, ਮੈਂ ਡੈਨਿਸ਼ ਫੌਜੀ ਕੱਟ ਕਰਦਾ। ਉਹ ਫੇਰ ਪਿੱਛੋਂ ਪੈਂਚ ਬੋਲਿਆ ਵੀ ਇਹਨੂੰ ਪੁੱਛੋ ਪਾਕਿਸਤਾਨੀ ਫੌਜੀ ਕੱਟ ਕਿਉਂ ਨਹੀਂ ਕਰਦਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਅਰਸ਼ਦ ਅਲੀ ਫੌਜੀ ਪਾਕਿਸਤਾਨੀ ਫੌਜੀ ਕੱਟ ਕਿਉਂ ਨਹੀਂ ਕਰਦਾ। ਉਹਨੇ ਕਿਹਾ ਛੱਡੋ ਐਵੇਂ ਹੀ ਲੱਗੇ ਨੇ। ਪਿੱਛੋਂ ਫਿਰ ਪੈਂਚ ਬੋਲਿਆ, ਉਹਨੇ ਕਿਹਾ ਜੀ ਐਵੇਂ ਨਹੀਂ ਲੱਗੇ, ਅੱਜ ਕੱਲ੍ਹ ਕੋਈ ਆ ਕੇ ਇਹਨੂੰ ਆਖੇ ਵੀ ਪਾਕਿਸਤਾਨੀ ਫੌਜੀ ਕੱਟ ਕਰਦੇ ਤੇ ਇਹ ਦੁਕਾਨੋਂ ਬਾਹਰ ਕੱਢ ਦਿੰਦਾ। ਮੈਂ ਕਿਹਾ ਅਰਸ਼ਦ ਅਲੀ ਇਹ ਗੱਲ ਸੱਚੀ ਹੈ। ਉਹਨੇ ਕਿਹਾ ਜੀ ਗੱਲ ਇਹ ਬਿਲਕੁਲ ਸੱਚੀ ਹੈ। ਮੈਂ ਕਿਹਾ ਉਹ ਕਿਉਂ। ਉਹਨੇ ਕਿਹਾ ਜੀ ਮੈਂ ਸਾਰੀ ਉਮਰ ਤੋਂ ਹੀ, ਕਿਉਂਕਿ ਮੇਰੇ ਗਾਹਕ ਸਾਰੇ ਪਾਕਿਸਤਾਨੀ ਨੇ ਤੇ ਜਿਸ ਵੇਲੇ ਕੋਈ ਆ ਕੇ ਮੈਨੂੰ ਆਂਦਾ ਸੀ ਵੀ ਫੌਜੀ ਕੱਟ ਕਰਦੇ ਤੇ ਮੈਨੂੰ ਪਤਾ ਸੀ ਉਹ ਪਾਕਿਸਤਾਨੀ ਫੌਜੀ ਕੱਟ ਹੀ ਆਖਣ ਡਿਆ, ਡੈਨਿਸ਼ ਤੇ ਨਹੀਂ ਆਖੇਗਾ। ਤੇ ਮੈਂ ਉਹਨੂੰ ਅੱਗੋਂ ਪੁੱਛਦਾ ਸਾਂ ਬੜੇ ਸ਼ੌਕ ਨਾਲ ਵੀ ਰੰਗਰੂਟ ਵਾਲੀ ਜਾਂ ਅਫਸਰ ਵਾਲੀ, ਜਿਹੜੀ ਉਹ ਆਂਦਾ ਸੀ ਮੈਂ ਕੱਟ ਕਰ ਦਿੰਦਾ ਸਾਂ। ਹੁਣ ਮੇਰੇ ਕੋਲੋਂ ਨਹੀਂ ਹੁੰਦੀ। ਹੁਣ ਜੇ ਕੋਈ ਆਖੇ ਵੀ ਫੌਜੀ ਕੱਟ ਪਾਕਿਸਤਾਨੀ ਕਰਾਉਣੀ ਹੈ ਤੇ ਮੈਂ ਉਹਨੂੰ ਦੁਕਾਨੋਂ ਬਾਹਰ ਕੱਢ ਦਿੰਦਾ ਤੇ ਜੇ ਆਖੇ ਡੈਨਿਸ਼ ਵਾਲੀ ਕਰਾਉਣੀ ਤੇ ਮੈਂ ਕਰ ਦਿੰਦਾ। ਮੈਂ ਕਿਹਾ ਇਹ ਕਿਉਂ। ਉਹਨਾਂ ਕਿਹਾ ਗਿੱਲ ਸਾਹਿਬ ਇਹ ਹੁਣ ਤੁਹਾਨੂੰ ਮੇਰੇ ਖਿਆਲ ਪੁੱਛਣਾ ਤਾਂ ਨਹੀਂ ਚਾਹੀਦਾ, ਤੁਹਾਨੂੰ ਆਪ ਹੀ ਪਤਾ ਹੈ ਵੀ ਜਨਰਲ ਬਾਜਵਾ ਨੇ ਜੋ ਕੁਛ ਕਰ ਛੱਡਿਆ ਪਾਕਿਸਤਾਨ ਨਾਲ ਤੇ ਜੋ ਕੁਛ ਮੌਜੂਦਾ ਜਨਰਲ ਸਾਹਿਬ ਨੇ ਕਰ ਛੱਡਿਆ ਤੇ ਮੇਰੇ ਮੁਰਸ਼ਦ ਇਮਰਾਨ ਖਾਨ ਨਾਲ ਤੇ ਸਾਡੀਆਂ ਬੀਬੀਆਂ ਭੈਣਾਂ ਨਾਲ ਜੋ ਕੁਝ ਪਾਕਿਸਤਾਨ 'ਚ ਹੋ ਗਿਆ ਹੈ, ਅਰਸ਼ਦ ਸ਼ਰੀਫ ਨਾਲ ਤੇ ਦੂਜੇ ਸਾਰਿਆਂ ਨਾਲ, ਤੇ ਜਿਵੇਂ ਸਾਨੂੰ ਓਵਰਸੀਜ਼ ਪਾਕਿਸਤਾਨੀਆਂ ਨੂੰ ਅੱਜ ਦੇ ਚੌਧਰੀ ਨਿਜ਼ਾਮਦੀਨ ਨੇ ਤਰਾਹ ਕੇ ਰੱਖਿਆ ਵੀ ਜੇ ਤੁਸੀਂ ਉੱਥੇ ਆਵਾਜ਼ ਕੱਢੀ ਤੇ ਇੱਥੇ ਆਉਂਦਿਆਂ ਨੂੰ ਤੁਹਾਨੂੰ ਫੜ ਲਾਂਗੇ ਜਾਂ ਤੁਹਾਡੇ ਘਰ ਵਾਲਿਆਂ ਨੂੰ। ਤੇ ਉਹਨੇ ਕਿਹਾ ਹੁਣ ਮੇਰੀ ਤੁਹਾਨੂੰ ਇਜਾਜ਼ਤ ਸਾਰਿਆਂ ਨੂੰ ਦਿੰਦੀ ਹੋਏਗੀ, ਮੈਂ ਤੇ ਮਾੜਾ ਜਿਹਾ ਨਾਈ ਹੈ ਪਰ ਮੇਰੀ ਕਨਵਿਕਸ਼ਨ ਪੂਰੀ ਹੈ। ਉਹਨੇ ਆਖਿਆ ਮੈਂ ਗਿੱਲ ਸਾਹਿਬ ਨਹੀਂ ਹੁਣ ਉਹ ਫੌਜੀ ਕੱਟ ਕਰ ਸਕਦਾ, ਮੇਰਾ ਦਿਲ ਇਜਾਜ਼ਤ ਨਹੀਂ ਦਿੰਦਾ। ਮੈਂ ਉਹਨੂੰ ਆਖਿਆ ਵੀ ਭਾਈ ਗੱਲ ਇਹ ਹੈ ਕਿ ਇਹਦੇ 'ਚ ਸਾਰੀ ਫੌਜ ਦਾ ਕਸੂਰ ਤੇ ਕੋਈ ਨਹੀਂ, ਇਹ ਤੇ ਉੱਤੇ ਬੈਠੇ ਬੰਦਿਆਂ ਦਾ। ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਅਰਸ਼ਦ ਨੇ ਮੈਨੂੰ ਵਾਪਸ ਇੱਕ ਹੋਰ ਸਵਾਲ ਠੋਕ ਦਿੱਤਾ। ਉਹਨੇ ਕਿਹਾ ਗਿੱਲ ਸਾਹਿਬ ਇਹ ਪਾਕਿਸਤਾਨ ਆਜ਼ਾਦ ਕਦੋਂ ਹੋਇਆ ਸੀ। ਮੈਂ ਕਿਹਾ ਅਰਸ਼ਦ 1947 'ਚ। ਉਹਨੇ ਕਿਹਾ ਗਿੱਲ ਸਾਹਿਬ ਇਹ ਪਾਕਿਸਤਾਨ ਨਹੀਂ ਸੀ 1947 'ਚ ਆਜ਼ਾਦ ਹੋਇਆ। ਮੈਂ ਕਿਹਾ ਉਹ ਕਿਵੇਂ। ਉਹਨੇ ਕਿਹਾ ਜੀ 1947 'ਚ ਸਿਰਫ ਹਿੰਦੁਸਤਾਨ ਆਜ਼ਾਦ ਹੋਇਆ ਸੀ। ਮੈਂ ਕਿਹਾ ਨਹੀਂ ਨਹੀਂ ਅਸੀਂ ਵੀ ਨਾਲ ਹੀ ਹੋਏ ਸਾਂ। ਬਾਬਾ ਕਾਇਦੇ ਆਜ਼ਮ ਸਾਹਿਬ ਨੇ ਐਲਾਨ ਕੀਤਾ ਸੀ, ਉਸ ਤੋਂ ਬਾਅਦ ਸਾਡਾ ਆਪਣਾ ਵੱਖਰਾ ਮੁਲਕ ਬਣਿਆ, ਕਰੰਸੀ ਆਪਣੀ, ਬੈਂਕ ਆਪਣਾ, PIA ਆਪਣੀ, ISI ਆਪਣੀ, ਫੌਜ ਆਪਣੀ, ਸ਼ਨਾਖਤੀ ਕਾਰਡ ਦਾ ਸਿਸਟਮ ਆਪਣਾ, ਰੇਲਵੇ 'ਤੇ ਵੀ ਅਸੀਂ ਇੰਡੀਅਨ ਰੇਲਵੇ ਦੇ ਉੱਤੇ ਪਾਕਿਸਤਾਨ ਰੇਲਵੇ, ਇੰਡੀਅਨ ਪੋਸਟ ਦੇ ਉੱਤੇ ਪਾਕਿਸਤਾਨ ਪੋਸਟ ਲਿਖ ਦਿੱਤਾ। ਜਿਹੜਾ PPC ਸੀ ਉਹਨੂੰ ਵੀ ਅਸੀਂ ਪਾਕਿਸਤਾਨ ਪੀਨਲ ਕੋਡ ਬਣਾ ਲਿਆ, ਹਰ ਸ਼ੈ ਅਸੀਂ ਬਦਲ ਲਈ। ਉਹਨੇ ਕਿਹਾ ਨਹੀਂ ਗਿੱਲ ਸਾਹਿਬ ਆਜ਼ਾਦ ਹਿੰਦੁਸਤਾਨ ਵਾਲੇ ਹੋਏ ਸਨ 1947 'ਚ। ਸਾਡੀ ਜਿਹੜੀ ਲਗਾਮ ਸੀ ਉਹ ਤੇ ਗੋਰਾ ਸਾਹਿਬ ਜਿਹੜੀ ਹੈ ਉਹ ਬਦਰੰਗੇ ਸਾਹਿਬਾਂ ਦੇ ਹੱਥ ਦੇ ਗਏ ਸਨ, ਚੌਧਰੀ ਨਿਜ਼ਾਮਦੀਨ ਦੇ। ਉਹਨੇ ਕਿਹਾ ਵੇਖੋ ਇੰਡੀਆ ਵਾਲਿਆਂ ਨੇ ਚਾਹ ਵਾਲੇ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਨਾ ਉਹਦੀ ਅਕਲ ਹੈ ਤੇ ਨਾ ਸ਼ਕਲ ਹੈ। ਮੈਂ ਸਿਆਸੀ ਸ਼ਕਲ ਦੀ ਗੱਲ ਕਰਨ ਡਏ। ਉਹਨਾਂ ਆਖਿਆ ਨਾ ਕੋਈ ਗੱਲ ਕਰਦਾ, ਪੁੱਠੀਆਂ ਗੱਲਾਂ ਕਰਦਾ ਤੇ ਨਾ ਉਹਦੇ ਵਿੱਚ ਕੋਈ ਐਡੀ ਸੈਂਸ ਹੀ ਹੈ ਤੇ ਉਹ ਤੀਜੀ ਵਾਰੀ ਉਹਨੂੰ ਵਜ਼ੀਰ ਆਜ਼ਮ ਬਣਾਈ ਫਿਰਦੇ ਨੇ।
ਤੇ ਉਹਨਾਂ ਆਖਿਆ ਇਹਨਾਂ 76 ਸਾਲਾਂ 'ਚ ਸਾਡੇ ਚੌਧਰੀ ਨਿਜ਼ਾਮਦੀਨ ਨੂੰ ਇੱਕ ਵੀ ਵਜ਼ੀਰ ਆਜ਼ਮ ਮੇਚ ਨਹੀਂ ਆਇਆ, ਨਾ ਕੋਈ ਚੰਗਾ ਆਇਆ ਤੇ ਨਾ ਕੋਈ ਮਾੜਾ ਆਇਆ, ਨਾ ਕੋਈ ਧੀਮਾ ਆਇਆ ਤੇ ਨਾ ਭੁੱਟੋ ਵਰਗਾ ਸ਼ੋਲਾ ਬਿਆਨ ਆਇਆ, ਨਾ ਕਾਇਦੇ ਆਜ਼ਮ ਦੀ ਭੈਣ ਫਾਤਮਾ ਜਨਾਹ ਨੂੰ ਬਖਸ਼ਿਆ ਤੇ ਨਾ ਹੀ ਅਸੀਂ ਜਿਹੜਾ ਜਿਹਨੇ ਵੋਟ 162 ਸੀਟਾਂ ਲਈਆਂ ਸਨ ਸ਼ੇਖ ਮੁਜੀਬੁਰ ਰਹਿਮਾਨ ਨੇ ਉਹਨੂੰ ਬਖਸ਼ਿਆ ਤੇ ਮੁਲਕ ਤੋੜ ਕੇ ਦੋ ਕਰ ਲਿਆ। ਉਸ ਤੋਂ ਬਾਅਦ ਉਹਨਾਂ ਆਖਿਆ ਵੀ ਚਲੋ ਲੱਗਦਾ ਸੀ ਵੀ ਮਰਦਾਂ ਨਾਲ ਹੀ ਇਹ ਕੰਮ ਹੋ ਸਕਦਾ, ਕਿਸੇ ਜ਼ਨਾਨੀ ਨੂੰ ਬਰਦਾਸ਼ਤ ਕਰ ਲੈਣ। ਉਹਨਾਂ ਕਿਹਾ ਲੋਕਾਂ ਵੋਟ ਦੇ ਕੇ ਬੇਨਜ਼ੀਰ ਭੁੱਟੋ ਸ਼ਹੀਦ ਨੂੰ ਵਜ਼ੀਰ ਆਜ਼ਮ ਬਣਾਇਆ ਤੇ ਉਹਨਾਂ ਨਾਲ ਵੀ ਉਹੀ ਕਾਰਵਾਈ ਕੀਤੀ। ਚਲੋ ਅਸੀਂ ਆਖਿਆ ਇਹ ਆਪਣੀ ਮਰਜ਼ੀ ਦਾ ਲੈ ਆਉਣ। ਉਹਨੇ ਆਖਿਆ ਫਿਰ ਇਹ ਆਪਣੀ ਮਰਜ਼ੀ ਦਾ ਨਵਾਜ਼ ਸ਼ਰੀਫ ਲੈ ਆਏ, ਜਿਹੜਾ ਲੂਮੜ ਸੀ ਕਾਰੋਬਾਰੀ ਸੀ, ਇਹਨਾਂ ਨੂੰ ਉਹ ਵੀ ਪਸੰਦ ਨਹੀਂ ਆਇਆ, ਉਹਨੂੰ ਵੀ ਕੱਢ ਦਿੱਤਾ। ਫਿਰ ਬੇਨਜ਼ੀਰ ਨੂੰ ਲੈ ਆਏ, ਫਿਰ ਉਹਨੂੰ ਕੱਢ ਦਿੱਤਾ, ਫਿਰ ਇਹ ਆਪੇ ਹੀ ਆ ਗਏ। ਫਿਰ ਉਸ ਤੋਂ ਬਾਅਦ ਇਹਨਾਂ ਆਖਿਆ ਵੀ ਨਹੀਂ ਹੁਣ ਅਸੀਂ ਆਪ ਆ ਗਏ ਤੇ ਅਸੀਂ ਆਪੇ ਹੀ ਹਾਂਡੀ ਪਕਾਉਣੀ ਹੈ। ਉਹਨਾਂ ਆਖਿਆ ਫਿਰ ਇਹਨਾਂ ਨੇ ਕਾਫ ਲੀਗ ਫਲਾਨੀ ਲੀਗ ਆਪ ਪਾ ਲਈ ਤੇ ਫਿਰ ਉੱਤੇ ਵੀ ਦਿਲ ਖੁਸ਼ ਨਾ ਹੋਇਆ ਤੇ ਫਿਰ ਨਵਾਜ਼ ਸ਼ਰੀਫ ਨੂੰ ਲੈ ਆਏ, ਫਿਰ ਉੱਤੇ ਪੀਪਲਜ਼ ਪਾਰਟੀ ਨੂੰ ਲੈ ਆਏ, ਫਿਰ ਉੱਤੇ ਦਿਲ ਖੁਸ਼ ਨਾ ਹੋਇਆ ਤੇ ਫਿਰ ਨਵਾਜ਼ ਸ਼ਰੀਫ ਨੂੰ ਲੈ ਆਏ। ਉਹਨਾਂ ਕਿਹਾ ਫਿਰ ਇਮਰਾਨ ਖਾਨ ਵਰਗਾ ਇਮਾਨਦਾਰ ਆ ਗਿਆ, ਉਹ ਵੀ ਇਹਨਾਂ ਨੂੰ ਪਸੰਦ ਨਾ ਆਇਆ, ਇਹਨਾਂ ਉਹਨੂੰ ਕੱਢ ਕੇ ਫਿਰ ਇਹਨਾਂ ਚੋਰਾਂ ਨੂੰ ਲੈਣ ਦਾ। ਉਹਨਾਂ ਕਿਹਾ ਜੀ ਆਜ਼ਾਦ ਉਹ ਹੋਏ ਨੇ ਜਿੱਥੇ ਇੱਕ ਵਜ਼ੀਰ ਆਜ਼ਮ ਬਣਦਾ ਹੈ ਤੇ ਉਹ ਫਿਰ ਆਪਣੀ ਮਰਜ਼ੀ ਦੀਆਂ ਪਾਲਿਸੀਆਂ ਚਲਾਉਂਦਾ ਹੈ। ਉਹਨਾਂ ਦੇ 75 ਸਾਲਾਂ 'ਚ ਕਿਸੇ ਵਜ਼ੀਰ ਆਜ਼ਮ ਨੂੰ ਘਰ ਨਾ ਕੱਲਿਆ, ਜ਼ਨਾਨੀਆਂ ਵੀ ਰਹੀਆਂ, ਮਾੜੇ ਵੀ ਰਹੇ, ਤਗੜੇ ਵੀ ਰਹੇ, ਐਗਰੈਸਿਵ ਵੀ ਰਹੇ ਤੇ ਸੌਫਟ ਵੀ ਰਹੇ। ਉਹਨਾਂ ਕਿਹਾ ਸਾਡੇ ਵਾਲੇ ਪਾਸੇ ਨਾ ਕੋਈ ਮਾੜਾ ਚੱਲਣ ਦਿੱਤਾ, ਨਾ ਤਗੜਾ, ਨਾ ਐਗਰੈਸਿਵ, ਨਾ ਚੁੱਪ ਚੱਲਣ ਦਿੱਤਾ, ਨਾ ਬੋਲਣ ਵਾਲਾ ਚੱਲਣ ਦਿੱਤਾ, ਨਾ ਜੋਸ਼ੀਲਾ ਚੱਲਣ ਦਿੱਤਾ, ਨਾ ਜ਼ਨਾਨੀ ਚੱਲਣ ਦਿੱਤੀ, ਤੇ ਨਾ ਇਮਰਾਨ ਖਾਨ ਵਰਗਾ ਇਮਾਨਦਾਰ ਚੱਲਣ ਦਿੱਤਾ ਤੇ ਨਾ ਨਵਾਜ਼ ਸ਼ਰੀਫ ਵਰਗਾ ਬੇਈਮਾਨ ਚੱਲਣ ਦਿੱਤਾ। ਉਹਨਾਂ ਕਿਹਾ ਜੀ ਅਸੀਂ ਆਜ਼ਾਦ ਕੋਈ ਨਹੀਂ ਹੋਏ, ਸਾਡੇ ਤੇ ਬਸ ਜਿਹੜੀ ਹੈ ਰਜਿਸਟਰੀ ਕਿਸੇ ਹੋਰ ਦੇ ਨਾਂ ਹੋਈ ਹੈ ਪਾਕਿਸਤਾਨ ਦੀ, ਤੇ ਇਸ ਵਾਸਤੇ ਆਜ਼ਾਦ ਨਾ ਆਖੋ। ਤੇ ਮੈਂ ਤੇ ਹੁਣ ਇਸ ਗੱਲ ਨੂੰ ਮੰਨ ਲਿਆ ਤੇ ਹੁਣ ਇਮਰਾਨ ਖਾਨ ਆਏਗਾ ਤੇ ਫਿਰ ਆਜ਼ਾਦੀ ਲੱਭੇਗੀ। ਖੈਰ ਅਰਸ਼ਦ ਨੇ ਜਿਹੜੀ ਗੱਲ ਕੀਤੀ, ਹੋ ਸਕਦਾ ਤੁਹਾਨੂੰ ਇਹ ਸਾਰੀ ਗੱਲ ਹਾਸਾ ਲੱਗਣ ਡਈ ਹੋਵੇ। ਅਰਸ਼ਦ ਦੀਆਂ ਗੱਲਾਂ ਸੁਣ ਕੇ ਯਕੀਨ ਕਰੋ, ਮੈਂ ਕਿਉਂਕਿ ਖੁਦ ਵੀ ਇੱਕ ਓਵਰਸੀਜ਼ ਪਾਕਿਸਤਾਨੀ ਹਾਂ, ਦਿਲ ਟੁੱਟ ਗਿਆ, ਕਿਉਂਕਿ ਮੈਨੂੰ ਇਹ ਪਤਾ ਹੈ ਵੀ ਓਵਰਸੀਜ਼ ਪਾਕਿਸਤਾਨੀ ਦਾ ਹਾਲ ਇਵੇਂ ਹੀ ਹੁੰਦਾ ਹੈ ਜਿਵੇਂ ਨਵਾਂ ਵਿਆਹ ਕਰਵਾ ਕੇ ਗਈ ਹੋਈ ਧੀ ਦੀ ਤਾਂਘ ਪਿੱਛੇ ਮਾਪਿਆਂ 'ਚ ਹੁੰਦੀ ਹੈ। ਉਂਝ ਹੀ ਓਵਰਸੀਜ਼ ਪਾਕਿਸਤਾਨੀ ਇੰਝ ਹੀ ਹੁੰਦਾ ਹੈ ਜਿਵੇਂ ਕੂੰਜ ਡਾਰੋਂ ਵਿਛੜੀ ਹੈ ਤੇ ਮੁੜ ਆਪਣੇ ਵਤਨ ਵੱਲ ਵੇਖਦਾ ਹੈ। ਮੁਲਕ ਦਾ ਜਿਹੜਾ ਉਹ ਬੰਦਾ ਕੁੱਤਾ ਵੀ ਲੱਭ ਜਾਏ ਤੇ ਉਹਨੂੰ ਵੀ ਸਿਰ 'ਤੇ ਪਾਉਂਦੇ ਨੇ ਵੀ ਇਹ ਮੇਰੇ ਵਤਨ ਦਾ ਹੈ, ਤੇ ਉਹ ਹਰ ਵੇਲੇ ਉਸ ਕੱਚੀ ਡੋਰ ਨਾਲ, ਕੱਚੀ ਜਾਂ ਪੱਕੀ ਜਿਹੜੀ ਵੀ ਆਖਣੀ ਤੁਸੀਂ, ਉਸ ਡੋਰ ਦੇ ਨਾਲ ਜੁੜਿਆ ਹੁੰਦਾ ਤੇ ਪਿੱਛੋਂ ਵਤਨ ਦੇ ਬਾਰੇ ਸੋਚਦਾ, ਉੱਥੋਂ ਦੀ ਗੱਲ ਕਰਦਾ, ਉੱਥੋਂ ਦੀਆਂ ਯਾਦਾਂ ਸੌਂਦਾ ਤੇ ਉੱਥੋਂ ਦੇ ਖਾਬ ਵੇਖਦਾ। ਜੇ ਕਿਸੇ ਵੇਲੇ ਦਿਲ ਪਸੀਜਦਾ ਤੇ ਉੱਥੋਂ ਦਾ ਹੀ ਰੋਣਾ ਰੋਂਦਾ, ਉੱਥੋਂ ਦੇ ਲਤੀਫਿਆਂ ਦੇ ਉੱਤੇ ਹਾਸਾ ਆਉਂਦਾ। ਇੱਥੇ ਵੀ ਯਾਰਾਂ ਦੇ ਨਾਲ ਬਹਿ ਕੇ ਜੇ ਕਲਕਾਰੀਆਂ ਮਾਰਦਾ ਤੇ ਉੱਥੋਂ ਦੀਆਂ ਗੱਲਾਂ ਕਰਕੇ ਹੀ ਮਾਰਦਾ, ਤੇ ਜੇ ਕਿਸੇ ਵੇਲੇ ਦਿਲ ਭਰ ਆਉਂਦਾ ਤੇ ਉੱਥੇ ਹੀ ਬੇਬੇ ਨੂੰ ਫੋਨ ਕਰਦਾ ਤੇ ਪਿਓ ਨੂੰ ਫੋਨ ਕਰਦਾ, ਤੇ ਇੱਥੋਂ ਉਹਨਾਂ ਨੂੰ ਹੱਸ ਕੇ ਹੀ ਦੱਸਦਾ ਵੀ ਮੈਂ ਤਗੜਾ ਹੈ। ਤੇ ਦਿਲ ਜਿਹੜਾ ਹੁੰਦਾ ਉਹ ਉਸ ਵੇਲੇ ਟੁੱਟਿਆ ਹੁੰਦਾ, ਦਿਲ ਹੁੰਦਾ ਵੀ ਉਹਨਾਂ ਜਾ ਕੇ ਕਿਸੇ ਵੇਲੇ ਜੱਫਾ ਮਾਰਾਂ। ਬਹਰਹਾਲ ਦਿਲ ਸੋਚ ਕੇ ਟੁੱਟ ਗਿਆ ਕਿ ਇੱਕ ਮਜ਼ਦੂਰੀ ਕਰਨ ਵਰਗੇ ਅਰਸ਼ਦ ਨਾਈ ਨੂੰ, ਇਹ ਤੁਹਾਨੂੰ ਸ਼ਾਇਦ ਬੁਰਾ ਲੱਗਦਾ ਹੋਵੇ ਕਿ ਮੈਂ ਉਹਨੂੰ ਨਾਈ ਆਨਾ, ਉਹਨੇ ਬੜੇ ਸ਼ੌਕ ਨਾਲ ਆਪਣਾ ਨਾਮ ਮੈਨੂੰ ਦੱਸਿਆ ਤੇ ਉਹਨੇ ਆਖਿਆ ਜੀ ਮੈਨੂੰ ਬੜਾ ਫਖਰ ਹੈ ਵੀ ਮੈਂ ਨਾਈ ਹਾਂ ਤੇ ਮੈਂ ਇਸੇ ਨਾਂ ਦੇ ਨਾਲ ਹੀ ਸਾਰਿਆਂ ਨੂੰ ਆਪਣਾ ਆਪ ਦੱਸਦਾ। ਤੇ ਅਗਲਾ ਜੁਮਲਾ ਉਹਦਾ ਇਹ ਸੀ ਕਿ ਜਨਾਬੇ ਆਲੀ ਮੈਂ ਕੋਈ ਜ਼ਰਦਾਰੀ ਤਰ੍ਹਾਂ ਜਾਂ ਨਵਾਜ਼ ਸ਼ਰੀਫ ਤਰ੍ਹਾਂ ਚੋਰ ਨਹੀਂ ਕਿ ਮੈਂ ਆਪਣੇ ਕੰਮ ਦੇ ਉੱਤੇ ਮੈਨੂੰ ਸ਼ਰਮਿੰਦਗੀ ਹੋਵੇ। ਮੈਂ ਇੱਥੇ 10-10, 12-12, 14-14 ਘੰਟੇ ਖਲੋ ਕੇ ਨਾ ਪੈਰਾਂ 'ਤੇ ਮਿਹਨਤ ਕਰਕੇ ਰੁਪਈਏ ਕਮਾਉਣਾ ਜਿਹੜੇ ਮੈਂ ਪਾਕਿਸਤਾਨ ਲੈ ਗਿਆ। ਇਹਨਾਂ ਤਰ੍ਹਾਂ ਡਾਲਰ ਲੁੱਟ ਕੇ ਉੱਥੋਂ ਪੈਸਾ ਤੇ ਡਾਲਰਾਂ 'ਚ ਕਨਵਰਟ ਕਰਕੇ ਬਾਹਰ ਨਹੀਂ ਲੈ ਕੇ ਗਿਆ। ਬਹਰਹਾਲ ਤਕਲੀਫ ਮੈਨੂੰ ਇਹ ਹੋਈ ਕਿ ਜੋ ਕੁਝ ਸਾਡੇ ਚੌਧਰੀ ਨਿਜ਼ਾਮਦੀਨ ਨੇ ਪਾਕਿਸਤਾਨ ਨਾਲ ਕਰ ਛੱਡਿਆ ਤੇ ਹੁਣ ਇੱਕ ਮਜ਼ਦੂਰ ਦੀ ਜਿਹੜੀ ਤਾਂਘ ਸੀ ਆਪਣੇ ਮੁਲਕ ਨਾਲ ਉਹ ਵੀ ਤੋੜ ਕੇ ਰੱਖ ਛੱਡੀ। ਇਹ ਉਹਦਾ ਹਿਰਖ ਹੈ। ਹੁਣ ਚੌਧਰੀ ਨਿਜ਼ਾਮਦੀਨ ਨੇ ਸੁਣਨਾ ਹੈ ਜਿਸ ਵੇਲੇ, ਜ਼ਾਹਿਰ ਹੈ ਕੋਈ ਨਾ ਕੋਈ ਮੋਨੀਟਰ ਕਰਨ ਡਿਆ ਹੋਣਾ ਹੈ ਵੀਲਾਗ, ਉਹਨਾਂ ਦੱਸਣਾ ਜੀ ਇਹ ਗਿੱਲ ਸਾਹਿਬ ਵੇਖੋ ਫਸਾਦ ਫੈਲਾਉਣ ਡਏ ਨੇ ਨਾ। ਹੁਣ ਫੌਜੀ ਕੱਟ ਨੂੰ ਵੀ ਕੰਟਰਾਵਰਸ਼ਲ ਕੀਤਾ ਹੈ। ਇਹ ਨਹੀਂ ਸੋਚਣਾ ਵੀ ਅਕਲ ਨੂੰ ਹੱਥ ਮਾਰੀਏ, ਮਾਮਲਾ ਕਿੱਥੋਂ ਤੱਕ ਕੱਪੜ ਗਿਆ ਹੈ। ਇਹ ਸਾਡੇ ਨਾਲ ਪਿਆਰ ਕਰਨ ਵਾਲੇ ਲੋਕ ਨੇ, ਇਹਨਾਂ ਦੀ ਗੱਲ ਸੋਚੀਏ ਤੇ ਆਪਣਾ ਰਸਤਾ ਚੇਂਜ ਕਰੀਏ। ਉਹ ਚੇਂਜ ਕਰਨ ਦੀ ਬਜਾਏ ਹੋਰ ਸਾਡੇ 'ਤੇ ਗੁੱਸਾ ਆਉਣਾ। ਜੀ ਕਰੇ ਤੇ ਅਰਸ਼ਦ ਕਿਤੇ ਪਾਕਿਸਤਾਨ ਜਾਏ ਤੇ ਉਹਨੂੰ ਨੱਪ ਲੈਣ, ਤੇ ਜਾਂ ਮੇਰੇ ਖਿਲਾਫ ਕੋਈ ਨਵੀਂ ਸਾਜ਼ਿਸ਼ ਕਰਨ ਤੇ ਨਵਾਂ ਕੰਮ ਕਰਨ। ਮਤਲਬ ਆਪਣੀ ਕਰਤੂਤ ਸਿੱਧੀ ਨਹੀਂ ਕਰਨੀ, ਹਰ ਗੱਲ ਜਿਹੜੀ ਅਕਲ ਦੀ ਦੱਸੋ ਉਹਦੇ 'ਤੇ ਉਲਟਾ ਗੁੱਸਾ ਕਰਕੇ ਦੱਸਣਾ। ਬਹਰਹਾਲ ਅਰਸ਼ਦ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਤਕਲੀਫ ਵੀ ਹੋਈ ਹੈ ਤੇ ਸਮਝ ਵੀ ਆਈ ਹੈ ਵੀ ਪਾਕਿਸਤਾਨੀ ਜਿਹੜੇ ਨੇ ਉਹ ਹੁਣ ਹਿਰਖ ਦੇ ਵਿੱਚ, ਗੁੱਸੇ ਦੇ ਵਿੱਚ, ਗਮ ਦੇ ਵਿੱਚ ਦੂਰ ਨਿਕਲ ਗਏ ਨੇ। ਇਹ ਹੁਣ ਜਿਹੜੇ ਫੱਟ ਲੱਗੇ ਨੇ ਇਹਨਾਂ ਦੇ ਉੱਤੇ ਮਰਮ ਰੱਖਣੀ ਪੈਣੀ ਹੈ। ਤੇ ਮੈਨੂੰ ਨਹੀਂ ਲੱਗਦਾ ਜਿਹੜਾ ਮੌਜੂਦਾ ਨਿਜ਼ਾਮਦੀਨ ਸਾਹਿਬ ਨੇ ਉਹਨਾਂ ਦਾ ਕੋਈ ਖਿਆਲ ਹੈ, ਸੋਚ ਹੈ। ਬਹਰਹਾਲ ਦੁਆ ਮੇਰੀ ਰੱਬ ਤੋਂ ਇਹੀ ਹੋਏਗੀ ਕਿ ਸੋਚ ਹੋਵੇ ਤੇ ਖਿਆਲ ਹੋਵੇ। ਅਗਲੀ ਖਬਰ ਜਿਹੜੀ ਹੈ
ਉਹ ਇਦੋਂ ਵੀ ਭੈੜੀ ਹੈ, ਇਦੋਂ ਵੀ ਤਕਲੀਫ ਦੀ ਹੈ। ਦਿਲ ਟੁੱਟ ਗਿਆ ਉਹ ਖਬਰ ਸੁਣ ਕੇ ਵੀ। ਸਰਗੋਧੇ ਦੇ ਵਿੱਚ ਇੱਕ ਕ੍ਰਿਸਚੀਅਨ ਜਿਹਦੀ ਜੁੱਤੀਆਂ ਦੀ ਫੈਕਟਰੀ ਸੀ, ਅਤੇ ਉਹ ਸਲਮਾਨ ਉਹਦਾ ਨਾਂ ਸੀ ਮੇਰਾ ਖਿਆਲ, ਅਤੇ ਉਹਦੇ ਵਾਲਦ ਦਾ ਨਾਂ ਨਵੀਦ ਸੀ, ਅਤੇ ਉਹਦੇ ਘਰ ਦੇ ਬਾਹਰ ਕੋਈ ਡੱਬਾ ਲੱਗਾ ਸੀ ਜਿਹਦੇ 'ਚ ਅਖਬਾਰਾਂ ਵੀ ਸਨ, ਅਤੇ ਉਹਨਾਂ ਦੇ ਬਕੌਲ ਉਹਨਾਂ ਮੁਬੈਨਾ ਤੌਰ 'ਤੇ ਉਹ ਅਖਬਾਰਾਂ ਰੱਦੀ ਦੀਆਂ ਕੱਢ ਕੇ ਸਾੜੀਆਂ, ਅਤੇ ਕਿਸੇ ਆਖਿਆ ਇਹਦੇ ਵਿੱਚ ਕੁਰਾਨ ਪਾਕ ਦੇ ਜਿਹੜੇ ਸ਼ਹੀਦ ਹੋਏ ਕੋਈ ਸਫੇ ਸਨ ਉਹ ਵੀ ਸਨ, ਅਤੇ ਇਹਨੇ ਬੇਹਰਮਤੀ ਕਰਦੀ ਅਤੇ ਲਾਲਾ ਕਰਕੇ ਪਬਲਿਕ ਪੈ ਗਈ ਉਹਨਾਂ ਨੂੰ। ਪੂਰੀ ਉਹਨਾਂ ਦੀ ਫੈਕਟਰੀ ਸਾੜ ਛੜੀ, ਹਰ ਸ਼ੈ ਉਹਨਾਂ ਦੀ ਸਾੜ ਛੜੀ। ਕੁਝ ਤੇ ਆਉਂਦੇ ਨੇ ਵੀ ਮਾਰ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਵੀ ਮਾਰ ਦਿੱਤਾ, ਕੁਝ ਆਉਂਦੇ ਨੇ ਨਹੀਂ ਜਿੰਦਾ ਹੈ, ਪੁਲਿਸ ਟਾਈਮ 'ਤੇ ਅੱਪੜ ਗਈ ਸੀ, ਲੇਕਿਨ ਮਾਰਿਆ ਬਹੁਤ ਜ਼ਿਆਦਾ ਹੈ। ਇਹ ਵੇਖੋ, ਤੇ ਇਹ ਤਰੀਕਾ ਵਾਰਦਾਤ ਉਹੀ ਹੈ ਜਿਹੜਾ ਚੌਧਰੀ ਨਿਜ਼ਾਮਦੀਨ ਨੇ ਬਹਾਵਲ ਨਗਰ ਕੀਤਾ ਸੀ, ਜਿਹੜਾ ਚੌਧਰੀ ਨਿਜ਼ਾਮਦੀਨ ਸਾਰਿਆਂ ਨਾਲ ਕਰਦਾ ਹੈ। ਇੱਥੇ ਤਗੜੇ ਦੇ 37ਵੀਂ 100 ਨੇ, ਪਾਣੀ ਨੀਵੇਂ ਥਾਂ ਨੂੰ ਜਾਂਦਾ ਹੈ, ਤਗੜਾ ਆਂਦਾ ਫੌਰੀ ਇਨਸਾਫ ਦੇਣਾ। ਹਾਲਾਂਕਿ ਅਗਰ ਪੁਲਿਸ ਨੇ ਕੋਈ ਭੈੜਾ ਕੰਮ ਬਹਾਵਲ ਨਗਰ 'ਚ ਕੀਤਾ ਸੀ ਅਤੇ ਉੱਥੇ ਨਿਜ਼ਾਮਦੀਨ ਦੇ ਕੋਲ ਇਹ ਆਪਸ਼ਨ ਮੌਜੂਦ ਸੀ ਨਾ ਵੀ ਉਹਨਾਂ ਨੂੰ ਅਦਾਲਤ 'ਤੇ ਲੈ ਜਾਂਦਾ, ਉਹਨਾਂ ਨੂੰ ਸਜ਼ਾ ਦਿਵਾਉਂਦਾ। ਪਰ ਚੌਧਰੀ ਨਿਜ਼ਾਮਦੀਨ ਨੇ ਆਖਿਆ ਵੀ ਨਹੀਂ, ਮੈਂ ਤਾਂ ਮੌਕੇ 'ਤੇ ਸਜ਼ਾ ਦੇਣੀ ਅਤੇ ਹੁਣੇ ਹੀ ਦੇਣੀ, ਕਿਉਂਕਿ ਪੁਲਿਸ ਵਾਲੇ ਮਾੜੇ ਸਨ। ਅਤੇ ਦੂਜੇ ਪਾਸੇ ਤੁਰੋ, ਪੁਲਿਸ ਵਾਲੇ ਵੀ ਇਹੀ ਕੰਮ ਕਰਦੇ ਨੇ। ਜਿਸ ਵੇਲੇ ਉਹਨਾਂ ਦੇ ਹੱਥੇ ਕੋਈ ਮਾੜਾ ਚੜ੍ਹ ਜਾਏ, ਕਦੀ ਤੁਸੀਂ ਵੇਖਿਆ ਵੀ ਪੁਲਿਸ ਵਾਲਾ ਕਿਸੇ ਨੂੰ ਸੋਟੀ ਮਾਰੇ ਅਤੇ ਜੇ ਉਹ ਵਿਚਾਰਾ ਅੱਗੋਂ ਡਰ ਕੇ ਥੋੜ੍ਹਾ ਜਿਹਾ ਅਗਾਂਹ ਪਿਛਾਂਹ ਹੋ ਜਾਏ, ਵੱਜ ਜਾਏ, ਅਤੇ ਦੂਜੀ ਸੋਟੀ ਜਿਹੜਾ ਪੁਲਿਸ ਵਾਲਾ 2-3 ਗੁੱਸੇ 'ਚ ਆ ਕੇ ਮਾਰਦਾ। ਕਦ ਤੋਂ ਗੁੱਸਾ ਇਸ ਗੱਲ ਦਾ ਹੁੰਦਾ ਵੀ ਤੂੰ ਮੇਰਾ ਨਿਸ਼ਾਨਾ ਕਿਉਂ ਕਾਤਾ? ਉਹ ਬੇਸ਼ਰਮਾ, ਉਹ ਇਨਸਾਨ ਹੈ। ਜਾਨਵਰ ਨੂੰ ਵੀ ਮਾਰੋ ਤੇ ਅੱਗੋਂ ਭੱਜਦਾ ਹੈ ਡਰ ਕੇ। ਜਦੋਂ ਉਹ ਡਰ ਹੀ ਗਿਆ, ਤੇਰੇ ਕੋਲ ਭੱਜਣ ਡਿਆ, ਤੇ ਤੈਨੂੰ ਕਾਹਦੀਆਂ ਕਚੀਚੀਆਂ ਚੜ੍ਹਨ ਰਹੀਆਂ ਨੇ ਇਸ ਗੱਲ 'ਤੇ? ਕਾਹਦਾ ਗੁੱਸਾ ਚੜ੍ਹਦਾ? ਇਸ ਗੱਲ ਦਾ ਵੀ ਇੰਨੀ ਫਰੌਨੀਅਤ ਹੁੰਦੀ ਹੈ ਅੰਦਰ। ਉਹ ਹੀ ਪੁਲਿਸ ਵਾਲੇ ਜਿਹੜੇ ਥੱਲੇ ਲੰਮੇ ਪਏ ਹੱਥ ਜੋੜਨ ਡਏ ਸਨ ਬਹਾਵਲ ਨਗਰ 'ਚ, ਅਤੇ ਦੱਸਣ ਡਿਆ ਸੀ ਵੀ ਮੈਂ ਫਲਾਨਾ ASI ਹਾਂ। ਉਹ ਹੀ ਜਦੋਂ ਕਿਸੇ ਮਾੜੇ ਬੰਦੇ ਨੂੰ ਚਪੇੜ ਮਾਰਦਾ ਜਾਂ ਲਾਠੀ ਮਾਰਦਾ ਜਾਂ ਡਾਂਗ ਮਾਰਦਾ, ਅਤੇ ਮਾੜਾ ਬੰਦਾ ਅੱਗੋਂ ਕੁਆਸਵਾਂ ਜਿਹਾ ਕਰਕੇ ਨਿਕਲ ਜਾਏ, ਅਤੇ ਬਜਾਏ ਇਸ ਗੱਲ 'ਤੇ ਸ਼ਰਮ ਆਉਣ ਦੀ ਵੀ ਯਾਰ ਕਿੱਡਾ ਡਰ ਗਿਆ ਉਹ, ਅਤੇ ਮੈਂ ਨਾ ਮਾਰਾਂ, 2-3 ਮਾਰਦੇ ਨੇ ਵੀ ਤੇਰੀ ਜੁਰਤ ਕਿਵੇਂ ਹੋਈ, ਮੈਂ ਮਾਰਨ ਡਿਆ ਅਤੇ ਅੱਗੋਂ ਹਿੱਲ ਗਿਆ। ਸੋਚਣ ਡਏ ਹੋ, ਫਰੌਨੀਅਤ ਸੋਚਣ ਡਏ ਹੋ ਵੀ ਜਿਹੜਾ ਡਰਦਾ ਅੱਗੋਂ ਭੱਜਦਾ ਉਹਨੂੰ ਵੀ ਭੱਜਣ ਨਹੀਂ ਦਿੰਦੇ। ਅਤੇ ਇਹੀ ਹਾਲ ਸਾਡੀ ਪਬਲਿਕ ਦਾ ਹੈ। ਪਬਲਿਕ ਜੋ ਨਿਜ਼ਾਮਦੀਨ ਉੱਤੋਂ ਕਰਦਾ ਹੈ, ਉਹ ਥੱਲਿਓਂ ਸਾਰੇ ਹੀ ਉਹ ਜੁਰਮਾਨਾ ਗਾਂਹ ਤੋਂ ਗਾਂਹ ਕਰੀ ਆਉਂਦੇ ਨੇ। ਉੱਥੇ ਨੂਨ ਲੀਗ ਦਾ MP ਤਗੜਾ ਸੀ ਅਤੇ ਉਹ ਅਸਿਸਟੈਂਟ ਕਮਿਸ਼ਨਰ ਦੇ ਘਰ ਜਾ ਵੜਿਆ, ਉਹਨੇ ਉੱਥੇ ਕੁੱਟ ਥੁੰਬ ਕੱਢ ਦਿੱਤੀ। ਇਸੇ ਤਰੀਕੇ ਨਾਲ ਬਹਾਵਲ ਨਗਰ 'ਚ ਪਾਸਕੋ ਵਾਲਿਆਂ ਦਾ ਜਿਹੜਾ ਅਫਸਰ ਸੀ ਉਹਨੂੰ ਇੱਕ ਮੇਜਰ ਫੈਸਲ ਲਾਲੀਕਾ ਸਾਹਿਬ ਨੇ ਜਾ ਕੇ ਉਹਦੀ ਥੁੰਬ ਕੱਢ ਦਿੱਤੀ। ਜਿਹੜਾ ਜਿੱਥੇ ਤਗੜਾ ਉਹ ਦੂਸਰੇ ਦੇ ਉੱਤੇ ਚੜ੍ਹਾਈ ਕਰਦਾ। ਇਹੀ ਹਾਲ ਆਵਾਮ ਦਾ ਹੈ, ਕਿਉਂਕਿ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਮਾੜੀਆਂ ਨੇ। ਪਾਕਿਸਤਾਨ ਦੇ ਵਿੱਚ ਜਿਹੜਾ ਕ੍ਰਿਸਚੀਅਨ ਹੈ ਉਹਦੇ ਭਾਂਡੇ ਵੀ ਵੱਖਰੇ ਕਰਨੇ ਨੇ। ਹਾਲਾਂਕਿ ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਇਹ ਨਹੀਂ ਸਿਖਾਇਆ, ਇਹ ਤਰਬੀਅਤ ਨਹੀਂ ਉਹਨਾਂ ਦੀ। ਲੇਕਿਨ ਅਸੀਂ ਤਾਂ ਉਹਨਾਂ ਦਾ ਨਾਂ ਲੈ ਕੇ ਵੀ ਇਹ ਕੰਮ ਕਰਨੇ ਨੇ। ਉਹਨਾਂ ਦੇ ਭਾਂਡੇ ਵੀ ਵੱਖਰੇ ਨੇ, ਅਤੇ ਉਹਨਾਂ ਨੂੰ ਹਕੀਰ ਵੀ ਸਮਝਣਾ, ਅਤੇ ਉਹਨਾਂ ਨੂੰ ਤੋਨਾ ਵੀ ਫਿੱਟ ਕਰਕੇ ਰੱਖਣਾ। ਅਤੇ ਜੇ ਕਿਤੇ ਬਾਹਰ ਚਲੇ ਗਏ ਮੁਲਕ ਤੋਂ, ਅਤੇ ਉੱਥੇ ਜਿਹੜੇ ਬਾਹਰ ਕ੍ਰਿਸਚੀਅਨ ਨੇ ਬਸ ਉਹਨਾਂ ਦੀ ਚਮੜੀ ਚਿੱਟੀ ਹੈ, ਅਤੇ ਮਗਰ ਤੁਰਿਆਂ ਜੁੱਤੀ ਘਸਾ ਲੈਣੀ ਵੀ ਗੋਰੀ ਕਿਤੇ ਮੁੜ ਕੇ ਮੈਨੂੰ ਵੇਖ ਲੈ, ਅਤੇ ਕਿਸੇ ਵੇਲੇ ਕਿਤੇ ਹੱਸ ਪਏ, ਅਤੇ ਬਸ ਹੱਸ ਪਈ ਅਤੇ ਕੰਮ ਹੋ ਗਿਆ, ਭਾਵੇਂ ਬਾਅਦ 'ਚ ਉਹਦੇ ਕੋਲ ਲਿੱਤਰ ਖਾਣ, ਅਤੇ ਉਹਦੇ ਨਾਲ ਵਿਆਹ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਨੀ, ਅਤੇ ਉਹਨਾਂ ਦੇ ਭਾਂਡੇ ਵੀ ਧੋਣੇ ਨੇ, ਅਤੇ ਜੁੱਤੀਆਂ ਵੀ ਸਿੱਧੀਆਂ ਕਰਨੀਆਂ ਨੇ, ਅਤੇ ਹੋਟਲਾਂ 'ਚ ਕੰਮ ਵੀ ਕਰਨਾ, ਅਤੇ ਬੈਗ ਵੀ ਚੁੱਕਣੇ, ਅਤੇ ਸਾਰਾ ਕੁਝ। ਹੁਣ ਤੁਸੀਂ ਆਂਦੇ ਹੋਗੇ ਬਾਹਰ ਵਾਲੇ ਕਰਦੇ ਨੇ, ਆਪਣੇ ਮੁਲਕ 'ਚ ਵੇਖ ਲਓ, ਜੇ ਕੋਈ ਗੋਰਾ ਆਵੇ ਤਾਂ ਤੁਹਾਡੇ ਵੱਡੇ ਅਫਸਰ ਕੀ ਕਰਦੇ ਨੇ ਅਗਲੇ ਪਿਛਲੇ ਪਾਸੇ। ਅਤੇ ਕਹਿਣ ਦਾ ਮਤਲਬ ਇਹ ਹੈ ਵੀ ਪਾਕਿਸਤਾਨ ਵਾਲਾ ਕ੍ਰਿਸਚੀਅਨ ਸਿਰਫ ਇਸ ਤੋਂ ਮਾੜਾ ਵੀ ਉਹਦਾ ਮੇਰੇ ਤਰ੍ਹਾਂ ਰੰਗ ਪੱਕਾ ਗਰੀਬ ਦਾ, ਜਾਂ ਉਹ ਮਾੜਾ ਹੈ ਇਸ ਲਈ ਉਹ ਕ੍ਰਿਸਚੀਅਨ ਹੈ, ਅਤੇ ਉਹ ਮਾੜਾ ਹੈ ਜਿਹੜਾ ਬਾਹਰ ਵਾਲਾ ਉਹ ਤਗੜਾ ਹੈ, ਅਤੇ ਉਹਦੇ ਅੱਗੇ ਸਿਰ ਡਾਉਂਦੇ ਜੇ, ਉਹਦੇ ਅੱਗੇ ਲਿਫੇ ਜਾਂਦੇ ਹੋ, ਭਾਵੇਂ ਲੱਕ ਟੁੱਟ ਜੇ ਤੁਹਾਡਾ। ਅਤੇ ਬੇਸ਼ਰਮੀ ਦੀ ਇੰਤਹਾ ਹੈ। ਅਤੇ ਦੂਜਾ, ਜਿਹੜੇ ਸਾਡੇ ਮੁਸਲਮਾਨ ਮਮਾਲਕ ਦੋਸਤ ਨੇ, ਉਹ ਆਪਣੇ ਮੁਲਕ ਦੇ ਵਿੱਚ ਇਸ ਵੇਲੇ ਬਕੀਨੀ ਸ਼ੋਅ ਕਰਨ ਡਏ ਨੇ, ਸਾਨੂੰ ਵੇਖੋ ਨਾ ਕਿਹੜੇ ਆਰੇ ਲਾਇਆ। ਆਪਣੇ ਮੁਲਕ ਦੇ ਵਿੱਚ ਉੱਥੇ ਜਨਾਬੇ ਵਾਲਾ ਡਿਸਕੋ ਪਾਰਟੀਆਂ ਹੋ ਰਹੀਆਂ ਨੇ, ਅਤੇ ਪੂਰੀ ਦੁਨੀਆ 'ਚੋਂ ਆ ਕੇ ਤੇ ਗਾਉਣ ਵਜਾਉਣ ਦੇ ਪ੍ਰੋਗਰਾਮ ਹੋਣ ਡਏ ਨੇ, ਅਤੇ ਉੱਥੇ ਜਨਾਬੇ ਵਾਲਾ ਜਿਹੜੇ ਨਾ ਉਹ ਕੌਨਸਰਟ ਹੋਣ ਡਏ ਨੇ, ਅਤੇ ਪਤਾ ਨਹੀਂ ਕੀ ਕੁਛ ਹੋਣ ਡਿਆ, ਅਤੇ ਬਕੀਨੀ ਸ਼ੋਅ, ਫੈਸ਼ਨ ਸ਼ੋਅ ਹੋਣ ਡਏ ਨੇ, ਸਵਿਮਿੰਗ ਸੂਟਸ ਦੇ। ਅਤੇ ਸਾਡੇ ਮੁਲਕ ਦੇ ਵਿੱਚ ਵੇਖੋ, ਅਸੀਂ ਲਿਤਰੋ ਲਿਤਰੀ ਹੋਏ। ਸਾਡੇ ਇੱਥੇ ਰਿਮੋਟ ਕੰਟਰੋਲ ਵਾਲੇ ਮਜਾਹਤ ਅਤੇ ਆਸ਼ਿਕ ਪੈਦਾ ਕੀਤੇ ਨੇ ਅਸੀਂ, ਜਿਹੜੇ ਜਨਰਲ ਬਾਜਵਾ ਸਾਹਿਬ ਦੇ ਕਹਿਣ ਦੇ ਉੱਤੇ ਨਿਕਲ ਆਉਂਦੇ ਸਨ ਇਮਰਾਨ ਖਾਨ ਦੇ ਖਿਲਾਫ। ਉਦੋਂ ਫਰਾਂਸ ਦਾ ਅੰਬੈਸਡਰ ਬਾਹਰ ਕੱਢਣਾ ਸੀ, ਅਤੇ ਹੁਣ ਫਰਾਂਸ ਵਾਲਾ ਜਿਹੜਾ ਉਹ ਬਾਹਰ ਨਹੀਂ ਕੱਢਣਾ। ਉਦੋਂ ਵੀ ਨਹੀਂ ਸੀ ਕੱਢਣਾ ਚਾਹੀਦਾ, ਅੰਬੈਸਡਰ ਦਾ ਕਸੂਰ ਤਾਂ ਨਹੀਂ ਸੀ ਹੈਗਾ ਨਾ। ਫਰਾਂਸ 'ਚ ਇੰਨੇ ਸਾਰੇ ਮੁਸਲਮਾਨ ਵੀ ਰਹਿੰਦੇ ਨੇ, ਉਹਨਾਂ ਦਾ ਵੀ ਅੰਬੈਸਡਰ ਹੈ, ਜ਼ਾਹਿਰ ਹੈ। ਲੇਕਿਨ ਉਸ ਵੇਲੇ ਕਿਉਂਕਿ ਇਮਰਾਨ ਖਾਨ ਦੀ ਹਕੂਮਤ ਨੂੰ ਤੰਗ ਕਰਨਾ ਸੀ, ਯੂਰਪ ਦੇ ਵਿੱਚ ਬਦਨਾਮ ਕਰਨਾ ਸੀ,
ਅਮਰੀਕਾ 'ਚ ਬਦਨਾਮ ਕਰਨ ਵਾਸਤੇ ਜਨਰਲ ਬਾਜਵਾ ਚਾਬੀ ਦਿੰਦਾ ਸੀ ਤੇ ਉਹ ਚਾਬੀ ਵਾਲੇ ਇੰਝ ਭੱਜ ਕੇ ਬਾਹਰ ਨਿਕਲਦੇ ਸਨ। ਹੁਣ ਤੁਹਾਨੂੰ ਉਹ ਕੰਨ 'ਚ ਪਾਏ ਨਹੀਂ ਰੜਕਦੇ ਪਿਛਲੇ ਬੜੇ ਚਿਰ ਤੋਂ, ਫਿਰ ਰੜਕਣਗੇ ਜਿਸ ਵੇਲੇ ਲੋੜ ਹੋਈ ਨਾ ਚੌਧਰੀ ਨਿਜ਼ਾਮਦੀਨ ਨੂੰ, ਫਿਰ ਨਿਕਲਣਗੇ ਸੜਕਾਂ 'ਤੇ। ਤੇ ਇਹ ਸਾਰੀ ਕਾਰਵਾਈ ਚੌਧਰੀ ਨਿਜ਼ਾਮਦੀਨ ਦੀ ਕੀਤੀ ਹੈ ਤੇ ਸਾਡੇ ਜਿਹੜੇ ਕੋਈ ਇੱਧਰੋਂ ਉੱਧਰੋਂ ਦੋਸਤ ਮਮਾਲਕ ਨੇ ਉਹਨਾਂ ਦੀ ਕੀਤੀ ਹੋਈ ਹੈ। ਆਪਣੇ ਮੁਲਕਾਂ ਦੇ ਵਿੱਚ ਸਾਰੀ ਸ਼ਾਂਤੀ ਹੈ ਤੇ ਸਾਨੂੰ ਵੇਖੋ ਕਿਹੜੇ ਕੰਮੀ ਲਾਇਆ ਹੋਇਆ। ਬਹਰਹਾਲ ਇਹਨਾਂ ਦੋਵਾਂ ਖਬਰਾਂ ਨੇ ਮੇਰਾ ਦਿਲ ਤੋੜਿਆ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਵੀ ਕੁਝ ਹਯਾ ਨੂੰ ਹੱਥ ਮਾਰਿਆ ਕਰੋ ਆਪਣੇ ਇਰਦ ਗਿਰਦ। ਜਦੋਂ ਕਾਨੂੰਨ ਮੌਜੂਦ ਹੈ, ਅਗਰ ਕਿਸੇ ਤੋਹੀਨ ਕੀਤੀ ਤੇ ਉਹਦੇ ਕੋਲੋਂ ਇਹ ਕੀ ਮਦੀਨੇ ਦੀ ਰਿਆਸਤ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਸੀ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕਿਸੇ ਨੂੰ ਇਹ ਸਾਰਾ ਕਰਨ ਦੀ ਇਜਾਜ਼ਤ ਦਿੰਦੇ ਜੋ ਕੁਝ ਇੱਥੇ ਹੋ ਰਿਹਾ? ਉਹਨਾਂ ਦਾ ਨਾਂ ਲੈ ਕੇ ਅਸੀਂ ਕੀ ਕੁਝ ਕਰਨ ਡਏ? ਜਦੋਂ ਕਾਨੂੰਨ ਮੌਜੂਦ ਹੈ ਤੇ ਕਾਨੂੰਨ ਦੇ ਸਾਹਮਣੇ ਲੋਕਾਂ ਨੂੰ ਪੇਸ਼ ਕਰੋ। ਅਗਰ ਕਿਸੇ ਗਲਤ ਕੀਤਾ ਹੈ ਤੁਸੀਂ ਉਸੇ ਵੇਲੇ ਸਜ਼ਾ ਦੇ ਦਿੰਦੇ ਹੋ। ਇਹ ਕਾਨੂੰਨ ਇਸੇ ਲਈ ਬਣਿਆ ਵੀ ਪੂਰੀ ਗੱਲ ਨਿੱਤਰ ਕੇ ਸਾਹਮਣੇ ਆਵੇ ਵੀ ਗੱਲ ਸੱਚੀ ਹੈ ਕਿ ਝੂਠੀ ਹੈ। ਤੁਸੀਂ ਵੇਖਿਆ ਨਹੀਂ ਵੀ 9 ਮਈ ਦਾ ਪੂਰਾ ਬਹਾਨਾ ਬਣਾ ਕੇ ਚੌਧਰੀ ਨਿਜ਼ਾਮਦੀਨ ਨੇ ਕਿਵੇਂ ਤੁੰਨਿਆ ਪਾਕਿਸਤਾਨ ਤਹਿਰੀਕ ਇਨਸਾਫ ਨੂੰ, ਇਮਰਾਨ ਖਾਨ ਨੂੰ ਤੇ ਸਾਰਿਆਂ ਨੂੰ, ਆਪਣੀ ਕਿੜ ਕੱਢੀ। ਇਹ ਬਹਾਨਾ ਕੀ ਲਾਇਆ 9 ਮਈ? ਇਸੇ ਤਰੀਕੇ ਨਾਲ ਜਿਵੇਂ ਇਹ ਤਗੜੇ ਨੇ ਇਸ ਪਾਸੇ 9 ਮਈ ਨੂੰ ਇਸਤੇਮਾਲ ਕੀਤਾ ਹੈ, ਬਿਲਕੁਲ ਇਸ ਤਰੀਕੇ ਨਾਲ ਪਿੰਡਾਂ ਥਾਵਾਂ ਦੇ ਵਿੱਚ ਵੀ ਜਿਹਨੂੰ ਸਿੱਧਿਆਂ ਕਰਨਾ ਹੁੰਦਾ ਉਹਦੇ 'ਤੇ ਇਹੋ ਜਿਹੇ ਇਲਜ਼ਾਮ ਲਾ ਦਿੰਦੇ ਨੇ। ਹਰ ਥਾਂ 'ਤੇ ਜਿਹੜਾ ਤਗੜਾ ਹੈ ਉਹ ਮਾੜੇ ਦੇ ਉੱਤੇ ਝੂਠਾ ਇਲਜ਼ਾਮ ਲਾ ਕੇ, ਕਿਸੇ ਵੇਲੇ ਸੱਚਾ ਵੀ ਹੁੰਦਾ ਹੋਏਗਾ, ਸੱਚਾ ਹੋਵੇ ਤਾਂ ਅਦਾਲਤ 'ਤੇ ਪੇਸ਼ ਕਰੋ, ਸਾਬਤ ਕਰੋ ਤੇ ਸਜ਼ਾ ਦਿਵਾਓ। ਬਹਰਹਾਲ ਇੱਕ ਤਾਂ ਇਹ ਖਬਰ ਤੁਹਾਡੇ ਸਾਹਮਣੇ ਰੱਖਣੀ ਸੀ। ਹੋਰ ਵੀ ਖਬਰਾਂ ਬੜੀਆਂ ਨੇ, ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ, ਲੇਕਿਨ ਹੁਣ ਤੁਹਾਡੇ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ। ਇਹ ਪਹਿਲਾ ਜਿਹੜਾ ਕੌਮੈਂਟ ਹੈ ਤੁਹਾਡੇ ਸਾਹਮਣੇ ਰੱਖਣਾ, ਇਹਦੇ 'ਚ ਮੇਰੀ ਤਾਰੀਫ ਹੈ, ਮੈਂ ਇਸ ਵਾਸਤੇ ਨਹੀਂ ਰੱਖਣ ਡਿਆ। ਪਹਿਲੀ ਗੱਲ ज़्यादा अहम है। उन्होंने कहा अल्लाह आपको सलामत रखे। मैं खुदा को गवाह बनाकर कहता हूँ कि मैं एक बलोच हूँ और वो भी कट्टर बलोच। मैं पंजाब के लोगों को अच्छी निगाह से नहीं देखता था। जब से आपको सुनता हूँ तो मुझे समझ आया कि आप जैसा पढ़ा लिखा। अगों मेरियां तारीफां ने, मैं वो छड़ देना। मैं सिर्फ गल ये करन डिया भी उन्हें आख्या भी तुहाडी गलबात सुन के समझ आई भी सारे पंजाबी भैड़े नहीं। वो भाई जी साडे नाल भी उही होण डिया। ਉਹ ਜਿਹੜਾ ਲੋਦਾ ਪੁਰਾਣੇ ਹਫਾਜ਼ਤੀ ਟੀਕੇ ਨਹੀਂ ਸੀ ਲੱਗਦੇ ਪੁਰਾਣੇ ਜ਼ਮਾਨੇ 'ਚ ਇੱਥੇ, ਉਹ ਜਿਹੜਾ ਲੋਦਾ ਤੁਹਾਨੂੰ ਲੱਗਾ ਨਾ ਜਨਾਬ, ਸਾਨੂੰ ਵੀ ਉਹੀ ਲੋਦਾ ਲੱਗਾ। ਤੁਹਾਡੇ ਤਾਂ ਇੱਥੇ ਲੱਗਾ ਸੀ, ਸਾਡੇ ਪਤਾ ਨਹੀਂ ਕਿੱਥੇ ਕਿੱਥੇ ਲੱਗੇ ਨੇ ਪੰਜਾਬੀਆਂ ਦੇ। ਇਹ ਭਾਈ ਜੀ ਚੌਧਰੀ ਨਿਜ਼ਾਮਦੀਨ ਵੀ ਇੱਥੇ ਤਗੜੇ ਦੇ ਨਾਲ ਹੀ ਹੈ। ਪੰਜਾਬ ਹੋਵੇ ਤੇ ਭਾਵੇਂ ਬਲੋਚਿਸਤਾਨ ਹੋਵੇ ਤੇ ਸਿੰਧ ਹੋਵੇ ਤੇ ਭਾਵੇਂ ਕਸ਼ਮੀਰ ਹੋਵੇ, ਗਿਲਗਿਤ ਬਲਤਿਸਤਾਨ ਹੋਵੇ ਤੇ ਭਾਵੇਂ KP ਹੋਵੇ। ਮਾੜਾ ਜਿਹੜਾ ਨਾ, ਜਿਹੜਾ ਪੰਜਾਬੀ ਮਾੜਾ, ਉਹ ਵੀ ਤੁਹਾਡੇ ਤਰ੍ਹਾਂ ਉਹ ਵੀ ਖੱਜਲ ਹੀ ਹੋਣ ਡਿਆ। ਸਰਕਾਰ ਉਹ ਕੋਈ ਸਵਿਟਜ਼ਰਲੈਂਡ 'ਚ ਨਹੀਂ ਰਹਿਣ ਡਿਆ। ਤੇ ਇਸ ਲਈ ਇਹ ਜਿਹੜੀ ਅਸੀਂ ਇੱਕ ਦੂਜੇ ਨਾਲ ਲੜਦੇ ਨਹੀਂ ਨੇ, ਇਸ ਕੰਮ 'ਚ ਨਾ ਆਓ। अच्छा जी, अगला हाफिज़ साहिल साहब ने कहा कि गिल साहब मेरा विआह इस वजह करके होया कि मेरी बोलनी चालनी पंजाबी सी। अच्छा बई, बड़ी गल है। बल्कि मज़े की गल यह है कि मेरी बेगम नूं पंजाबी बोलनी भी नहीं आउंदी, पर हुण बोल लैंदी। हुण बोल ही लैनी जदों तैनूं चंगा मंदा आखना है तो उहनूं पता भी तैनूं धुर तक गल जिहड़ी है ना वो पंजाबी 'च अपड़नी है। तो बेगम वो किहड़ी जिहड़ी फिर तैनूं गल धुर तक ना पहुँचाए, तो उहने पंजाबी सीखनी ही सी वीर मेरे। अच्छा जी, अगला कमेंट आयशा इफ्तिखार साड़ी को भैन कहती है कि सिर्फ सियासतदानों के साथ नहीं, नीचे भी यही हो रहा है। मैं जनाह अस्पताल कराची के BMSI के पैथोलॉजी डिपार्टमेंट की डॉक्टर हूँ और 15 साल से सच बोलने और करप्शन के ख़िलाफ़ आवाज़ बुलंद करने की यही सज़ाएँ भुगत रही हूँ। अल्लाह मियाँ तुहानूं इस्तकामत देवे मेरी बेटी, मेरी भैन, और अल्लाह मियाँ तुहानूं मज़ीद हौसला देवे कि तुसीं सच ते खलोते रहो। ਸਜ਼ਾਵਾਂ ਸਾਨੂੰ ਭੁਗਤਣੀਆਂ ਪੈਂਦੀਆਂ ਨੇ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਜੇ ਇਨਸਾਨ ਸੱਚ ਬੋਲੇ ਨਾ ਤੇ ਤਗੜਾ ਹੋ ਕੇ ਉਹਦੇ ਨਾਲ ਖਲੋ ਜਾਏ ਤੇ ਫਿਰ ਰੱਬ ਵੀ ਉਹਦੀ ਮਦਦ ਕਰਦਾ ਹੈ। ਇਸ ਲਈ ਖਲੋਤੇ ਰਹੋ, ਇਨਸ਼ਾਅੱਲਾ ਇਹਦੇ ਵਿੱਚ ਹੀ ਫਲਾਹ ਹੋਏਗੀ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਉਹਨਾਂ ਨੇ ਆਖਿਆ ਕਿ ਮੇਰੀ ਉਮਰ 30 ਸਾਲ ਹੈ। ਸੱਚ ਹੈ ਕਿ ਮੈਨੂੰ ਅੱਜ ਤੱਕ ਬਿਊਰੋਕਰੇਸੀ, ਹਕੂਮਤ ਕੀ ਹੁੰਦੀ ਹੈ ਇਹਦਾ ਨਹੀਂ ਸੀ ਪਤਾ। ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਜਿਹੜਾ ਇਹ ਸਾਰੀਆਂ ਗੱਲਾਂ ਸਾਨੂੰ ਪੰਜਾਬੀ 'ਚ ਦੱਸੀਆਂ ਨੇ ਤੇ ਸਾਨੂੰ ਹੁਣ ਸਮਝ ਆਈ ਵੀ ਬਿਊਰੋਕਰੇਸੀ ਕੀ ਹੁੰਦੀ ਹੈ, ਹਕੂਮਤ। ਇਹ ਕਹਿਣਾ ਚਾਹ ਰਹੇ ਨੇ ਜਿਹੜਾ ਮੈਂ ਪਿਛਲੇ ਵੀਲੌਗ ਦੱਸਿਆ ਸੀ ਵੀ ਇਹ ਸਰਕਾਰ ਕੌਣ ਹੈ, ਇਹ ਸਰਕਾਰਦੀਨ ਕੌਣ ਹੈ, ਇਹ ਸਰਕਾਰਾਂ ਬੀਬੀ ਕੌਣ, ਜਿਹੜਾ ਆਂਦੇ ਉਹ ਪੈਸਾ ਸਰਕਾਰ ਦਾ। ਕੋਈ ਸਰਕਾਰ ਨਹੀਂ, ਤੁਹਾਡਾ ਪੈਸਾ। ਸਰਕਾਰ ਕਿਸੇ ਬੰਦੇ ਦਾ ਨਾਂ ਨਹੀਂ ਹੈ। ਇਹ ਉਹ ਗੱਲ ਕਰਨ ਡਏ ਨੇ ਵੀ ਤੁਸੀਂ ਪੰਜਾਬੀ ਸਾਨੂੰ ਸਮਝਾਇਆ। ਇਸੇ ਕਰਕੇ ਵੀਰਾ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਵੀ ਜਿਹੜੇ ਪਿੰਡਾਂ 'ਚ ਬੈਠੇ ਨੇ ਬੰਦੇ, ਇਹ ਤਾਂ ਹੁਣ ਸ਼ਹਿਰਾਂ ਵਾਲੇ ਵੀ ਸੁਣਦੇ ਨੇ, ਚਸਕੇ ਲੈਂਦੇ ਨੇ ਪੰਜਾਬੀ ਦੇ, ਪਰ ਮੇਰਾ ਮਕਸਦ ਪੰਜਾਬੀ ਸ਼ੁਰੂ ਕਰਨ ਦਾ ਸੀ ਕਿ ਪਿੰਡਾਂ ਤੱਕ ਜਿਹੜੀ ਸੰਘਣੀ ਗੱਲ ਹੈ ਪਿੰਡਾਂ ਤੱਕ ਪੜਾਈਏ। ਅੱਛਾ ਜੀ, ਅਗਲਾ ਰਾਜਾ ਆਸਿਲ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ ਇੱਕ ਚੀਜ਼, ਸਾਡੀ ਜਿਹੜੀ ਮਿਲਟਰੀ ਹੈ ਉਹ ਸਿਵਲ ਗਵਰਨਮੈਂਟ ਦੇ ਮਾਮਲਾ 'ਚ ਕਿਉਂ ਇੰਟਰਫੇਅਰ ਕਰਦੀ ਹੈ। ਇੰਡੀਆ ਜਿਹੜਾ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। 1947 ਤੋਂ ਲੈ ਕੇ ਹੁਣ ਤੱਕ ਇੱਕ ਵਾਰੀ ਵੀ ਉੱਥੇ ਮਾਰਸ਼ਲ ਲਾ ਨਹੀਂ ਲੱਗਾ।
ਇਹ ਤੇ ਜੀ ਸਾਡੇ ਵਾਲਿਆਂ ਕੋ ਪੁੱਛਣਾ ਪੈਣਾ ਵੀ ਸਾਡੇ ਵਾਲੇ ਜਿਹੜੇ ਨੇ ਏਡੇ ਹੀ ਭੈੜੇ ਨੇ। ਹਾਲਾਂਕਿ ਇੱਕੋ ਹੀ ਮੁਲਕ ਸੀ, ਇੰਡੀਆ ਤੇ ਪਾਕਿਸਤਾਨ ਇੱਕੋ ਜਿਹਾ ਹੀ ਸਾਂ। ਉਧਰ ਦੀ ਫੌਜ ਤੇ ਇੱਧਰ ਦੀ ਫੌਜ ਵੀ ਇੱਕੋ ਜਿਹੀ ਸੀ। ਆਪਣਾ ਬ੍ਰਿਟਿਸ਼ ਰਾਜ ਦੀ ਫੌਜ ਸੀ, ਬ੍ਰਿਟਿਸ਼ ਸਰਕਾਰ ਨੇ ਫੌਜ ਬਣਾਈ ਸੀ। ਇਹ ਇੱਧਰ ਵਾਲੀ ਫੌਜ ਜਿਹੜੀ ਨੰਬਰ 1 ਹੋ ਗਈ, ਉਧਰ ਵਾਲੀ ਫੌਜ ਦਾ ਕੀ ਬਣਿਆ? ਉਧਰ ਵਾਲੇ ਸਿਆਸਤਦਾਨ ਨੰਬਰ 1 ਹੋ ਗਏ, ਇੱਧਰ ਵਾਲੇ ਏਡੇ ਨਿਕੰਮੇ ਨਿਕਲ ਆਏ। ਇਹ ਮਾਮਲਾ ਕੀ ਬਣਿਆ? ਇੱਧਰ ਦੀਆਂ ਮਾਵਾਂ ਨੇ ਉਹੋ ਜਿਹੇ, ਇੱਧਰ ਦੀ ਮਤਲਬ ਉਧਰ ਮੋਦੀ ਜਿਹੜਾ ਉਹ ਹੀ ਚੱਲੀ ਜਾਂਦਾ ਹੈ, ਇੱਧਰ ਤੁਹਾਨੂੰ ਕੋਈ ਪਸੰਦ ਹੀ ਨਹੀਂ ਆਇਆ। ਪੂਰੀ ਦੁਨੀਆ ਇਮਰਾਨ ਖਾਨ ਨੂੰ ਮੋਦੀ ਤੋਂ ਕਿਤੇ ਉੱਤੇ ਰੱਖਦੀ ਹੈ। ਤੁਸੀਂ ਘੜੀ ਦਾ ਰੌਲਾ ਪਾ ਕੇ ਬਹਾ ਲਿਆ ਵੀ ਇਮਰਾਨ ਖਾਨ ਘੜੀ ਚੋਰੀ ਕਰਕੇ ਲੈ ਗਿਆ, ਤੇ ਜਿਹੜੇ ਅਜ਼ਲਾਂ ਦੇ ਚੋਰ ਨੇ ਉਹਨਾਂ ਨੂੰ ਆਪਣਾ ਸੁਪਰੀਮ ਕਮਾਂਡਰ ਬਣਾ ਕੇ ਲਿਆ ਕੇ ਬਹਾ ਲਿਆ। ਇਹ ਤੇ ਹੁਣ ਸਾਨੂੰ ਨਿਜ਼ਾਮਦੀਨ को ਪੁੱਛਣਾ ਪੈਣਾ ਵੀ भाई ये मामला तेरा है की है। गिल साहब 3 साल हो गए पाकिस्तान नहीं गए, यही सोच के कि इमरान खान की हुकूमत आएगी तो पाकिस्तान जाएंगे। हम भी चोरी चौधरी निज़ामुद्दीन को सोशल मीडिया पर नंगा करते हैं और हमें धमकियां देते हैं कि पाकिस्तान आओगे तो तुम्हारा सॉफ्टवेयर अपडेट करेंगे। हमने कहा ठीक है, जब मुर्शद आप लोगों का सॉफ्टवेयर अपडेट कर देगा फिर ही आएंगे। मुल्क का तो इन लोगों ने बेड़ा गर्क कर दिया, लेकिन एक बात है कि हमें पता चल गया असल इस मुल्क को बर्बाद करने वाले लोग कौन हैं। हम जब भी ख़रीदते हैं तो वो कोशिश करते हैं कि पाकिस्तानी ख़रीदें। मीन जराबां कहना चाह रहे हैं, मेरा ख्याल जलाबां कहता है, वहाँ पंजाबी वैसे जलाबां भी कह देते हैं। अच्छा, कि हमारे मुल्क को फ़ायदा होगा। हमें ये लोग मुल्क दुश्मन कहते हैं और ख़ुद मुल्क का पैसा लूट कर दूसरे मुल्कों में जजीरे खरीदते हैं। ये ਤੁਹਾਡੀ ਗੱਲ 16 ਆਨੇ ਜਿਹੜਾ ਕਿਸੇ ਓਵਰਸੀਜ਼ ਨੂੰ ਮੁਲਕ ਦੁਸ਼ਮਣ ਆਂਦਾ ਨਾ, ਉਹਦੀ ਅਕਲ ਤੇ ਮਾਤਮ ਕਰਨ ਨੂੰ ਦਿਲ ਕਰਦਾ, ਉਹ ਬੇਵਕੂਫ ਹੈ, ਇਸ ਤੋਂ ਵੱਧ ਹੋਰ ਕੋਈ ਨਹੀਂ। ਲਓ ਜੀ, ਹੁਣ ਮੈਂ ਇੱਥੋਂ ਨਿਕਲ ਕੇ ਆਪਣਾ ਜੇ ਬੈਲਜੀਅਮ ਬਰਸਲਸ ਦੇ ਵਿੱਚ ਅੱਜ ਹੀ ਉੱਥੇ ਸਾਡਾ ਮਜ਼ਾਰਾ ਹੈ 12:30 ਵਜੇ ਦਿਨੇ। ਬੈਲਜੀਅਮ ਦੇ ਸ਼ਹਿਰ ਬਰਸਲਸ ਦੇ ਵਿੱਚ ਅੱਜ ਮਜ਼ਾਰਾ ਕਰਨਾ ਹੈ। ਪਾਕਿਸਤਾਨ ਤਹਿਰੀਕ ਇਨਸਾਫ ਬੈਲਜੀਅਮ ਵਾਲਿਆਂ ਨੇ ਉਹਦਾ ਸਾਰਾ ਇਨਕਾਦ ਕੀਤਾ ਹੋਇਆ ਹੈ, ਅਤੇ ਉੱਥੇ ਮੈਂ ਵੀ ਅਪੜਾਂਗਾ, ਮੈਂ ਵੀ ਉਹਦੇ ਸ਼ਾਮਲ ਹੋਵਾਂਗਾ। ਜੇ ਤੁਸੀਂ ਬਰਸਲਸ 'ਚ ਹੈਗੇ ਜੇ ਜਾਂ ਬੈਲਜੀਅਮ 'ਚ ਜੇ ਜਾਂ ਉੱਥੇ ਅਪੜ ਸਕਦੇ ਹੋ 12:30 ਵਜੇ ਤੋਂ 1 ਵਜੇ ਤੱਕ, ਤੇ ਜ਼ਰੂਰ ਆਓ, ਆਪਣੀ ਆਵਾਜ਼ ਚੁੱਕੋ, ਇਮਰਾਨ ਖਾਨ ਨੂੰ ਸਪੋਰਟ ਕਰੋ ਅਤੇ ਪਾਕਿਸਤਾਨ ਨੂੰ ਸਪੋਰਟ ਕਰੋ। ਅਤੇ ਮੈਨੂੰ ਦਿਓ ਇੱਥੋਂ ਹੁਣ ਕੋਪਨਹੈਗਨ ਤੋਂ ਇਜਾਜ਼ਤ, ਕਿਉਂਕਿ ਥੋੜ੍ਹੀ ਦੇਰ 'ਚ ਜਹਾਜ਼ ਲਵਾਂਗਾ ਅਤੇ ਉੱਥੇ ਅਪੜਾਂਗਾ। ਰੱਬ ਰਾਖਾ।